अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो वैसा मतलब पंजाबी जे अजे तक तुसी इस चैनल ਨੂੰ ਸਬਸਕ੍ਰਾਈਬ नहीं कीता तो ज़रूर करो। लो जी जंग जीती है ईरान ने ते लुढ़ियां पा रहे ने पटवारी खोती दे बच्चे हरामजादे खंजीर दे बच्चे वाह जी फरमाते कि कुत्ती मां दे बच्चे जेह्ड़े ने ਉਹ ਬਹੁਤ ਖੱਪ ਪਾਈ ਖਲੋਤੇ ਨੇ। ਹੁਣ ਤੁਸੀਂ ਕਹੋਗੇ ਵੀ ਇੰਨਾ ਗੁੱਸਾ ਭਾਈ ਪਟਵਾਰੀ ਮੈਨੂੰ ਸਵੇਰ ਦੇ ਗਾਲਾਂ ਕੱਢੀ ਜਾ ਰਹੇ ਨੇ ਯਾਰ, ਅੱਲਾ ਦੀ ਕਸਮ ਸਮਝ ਨਹੀਂ ਆ ਰਹੀ ਇੰਨੇ ਪਟਵਾਰੀ ਕਿੱਥੋਂ ਆ ਰਹੇ ਨੇ, ਸੌਆਂ ਦੇ ਹਿਸਾਬ ਨਾਲ ਆ ਰਹੇ ਨੇ ਔਰ ਮੈਨੂੰ ਗਾਲਾਂ ਵਾਈ ਜਾ ਰਹੇ ਨੇ ਕਿਸੇ ਖੋਤੀ ਦੇ ਬੱਚੇ ਹਰਾਮਜ਼ਾਦੇ ਖੰਜ਼ੀਰ ਦੇ ਬੱਚੇ। ਬਈ ਮੈਂ ਕੀ ਗੱਲ ਕਰ ਦਿੱਤੀ? ਦੇਖੋ ਤੁਸੀਂ ਯਾਰ ਇਨਸਾਫ ਕਰੋ ਤੁਸੀਂ, ਮੈਂ ਕੋਈ ਗਲਤ ਗੱਲ ਕੀਤੀ ਹੈ? ਮੈਂ ਤਾਂ ਪਟਵਾਰੀਆਂ ਦੇ ਹੱਕ 'ਚ ਗੱਲ ਕੀਤੀ ਹੈ। ਉਹ ਜੋ ਕਹਿੰਦੇ ਨੇ ਕਿ ਵੀ ਸ਼ਹਿਬਾਜ਼ ਸ਼ਰੀਫ ਨੇ ਜਿਹੜਾ ਦਿਨ ਰਾਤ ਇੱਕ ਕਰਕੇ ਰੱਖ ਦਿੱਤਾ, ਉਹਨੇ ਜੰਗ ਰੁਕਵਾਈ, ਉਹਨੇ ਟਰੰਪ ਨਾਲ ਗੱਲਾਂ ਕੀਤੀਆਂ, ਫਿਰ ਉਹਨੇ ਈਰਾਨ ਨਾਲ ਹਿਸਾਬ ਕਿਤਾਬ ਲਾਇਆ, ਉਹਦੇ ਬਾਅਦ ਜਾ ਕੇ ਜਨਾਬ ਟਰੰਪ ਨਾਲ ਹੀ ਗੱਲ ਮੁੱਕੀ ਅਤੇ ਟਰੰਪ ਨੇ ਉਹਨੂੰ ਜਿਹੜਾ ਡਰਾਫਟ ਹੀ ਦਿੱਤਾ ਇਹ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਕਿ ਯਾਰ ਉਹ ਟਰੰਪ ਨੇ ਉਹਨੂੰ ਕਿਹਾ ਕਿ ਯਾਰ ਟਵੀਟ ਟੂ ਕਰ ਅਤੇ ਉਹਦੇ ਬਾਅਦ ਫਿਰ ਮੈਂ ਜੰਗ ਬੰਦ ਕਰ ਦਿਆਂ ਅਤੇ ਉਹ ਸਾਰਾ ਕੁਛ ਹੋਇਆ। ਹੁਣ ਮੈਂ ਸਿਰਫ ਇੰਨਾ ਹੀ ਕਿਹਾ ਕਿ ਬਈ ਸ਼ਹਿਬਾਜ਼ ਸ਼ਰੀਫ ਜਿਹੜਾ ਉਹ ਟਰੰਪ ਦਾ ਬਿਹਤਰੀਨ ਸਾਥੀ ਸਾਬਤ ਹੋਇਆ। ਯਾਰ ਇਹਦੇ 'ਚ ਕੀ ਗਲਤ ਹੈ ਯਾਰ? ਤੁਸੀਂ ਮੈਨੂੰ ਦੱਸੋ ਯਾਰ ਮੈਂ ਕੀ ਐਸੀ ਗੱਲ ਕਰਤੀ ਕਿ ਪਟਵਾਰੀ ਮੈਨੂੰ ਗਾਲਾਂ ਕੱਢਣਗੇ? ਯਾਰ ਮੈਂ ਨਹੀਂ ਕਿਹਾ ਕਿ ਯਾਰ ਉਹਦਾ ਬਿਹਤਰੀਨ ਸਾਥੀ ਆ, ਬਈ ਹੈ ਉਹਦਾ ਸਾਥੀ ਹੁਣ ਸਾਰੀ ਦੁਨੀਆ ਕਹਿੰਦੀ ਨਵਾਜ਼ ਸ਼ਰੀਫ ਆਪ ਕਹਿੰਦਾ ਸ਼ਹਿਬਾਜ਼ ਸ਼ਰੀਫ ਕਿ ਬਈ ਉਹਨੇ ਨੋਮੀਨੇਟ ਕੀਤਾ ਉਹਨੂੰ ਅਵਾਰਡ ਵਾਸਤੇ, ਇਸ ਤੋਂ ਬਿਹਤਰੀਨ ਸਾਥੀ ਕੌਣ ਹੋ ਸਕਦਾ? ਪਰ ਹਰਾਮਜ਼ਾਦੇ ਖੰਜ਼ੀਰ ਦੇ ਬੱਚੇ ਜਿਹੜੇ ਆ ਗਾਲਾਂ ਕੱਢੀ ਜਾ ਰਹੇ ਨੇ। ਬਾਬਾ ਜੀ ਕਹਿੰਦੇ ਚੱਲ ਕੋਈ ਨਹੀਂ ਯਾਰ, ਹਾਂ ਤੂੰ ਉਹਨਾਂ ਦੀ ਮਾਂ ਨੂੰ ਗਾਲਾਂ ਕੱਢਦਾ ਰੋਜ਼ ਬੈਠਾ। ਮੈਂ ਬਾਬਾ ਜੀ ਮੈਂ ਕਿੱਥੇ ਗਾਲ ਕੱਢਦਾ, ਅੱਲਾ ਦੀ ਕਸਮ ਅੱਜ ਤੱਕ ਮੈਂ ਕੋਈ ਗਾਲ ਨਹੀਂ ਕੱਢੀ। ਮੈਂ ਤਾਂ ਲਾਨਤ ਬਣਾ ਬਾਬਾ ਜੀ ਕੱਢਦੇ ਨੇ ਗਾਲਾਂ ਜਾਂ ਕਢਵਾਉਂਦੇ ਨੇ। ਹਾਂ ਹੁਣ ਇਹਦੇ 'ਚ ਦੇਖੋ ਮੇਰਾ ਕੋਈ ਕਸੂਰ ਨਹੀਂ ਯਾਰ, ਪਟਵਾਰੀ ਕਿਸੇ ਖੋਤੀ ਦੇ ਬੱਚੇ ਹਰਾਮਜ਼ਾਦੇ ਹੋ, ਖੰਜ਼ੀਰੋ ਦਲਿਓ, ਉਹ ਕਿਸੇ ਗੈਰੇਜ ਦੀ ਪੈਦਾਵਾਰ ਹੋ। ਮੈਂ ਗੁੱਸਾ ਇੱਥੇ ਲਾਵਾਂਗਾ, ਇਹ ਟਵਿੱਟਰ 'ਤੇ ਮੈਨੂੰ ਗਾਲਾਂ ਕੱਢਦੇ ਆ, ਫੇਸਬੁੱਕ 'ਤੇ ਟਵਿੱਟਰ 'ਤੇ, ਮੈਂ ਇੱਥੇ ਇਹਨਾਂ ਨੂੰ ਜਿਹੜਾ ਨਾ ਲੰਮਾ ਪਾਵਾਂਗਾ ਯੂਟਿਊਬ 'ਤੇ, ਜਿੱਥੇ ਇਹਨਾਂ ਨੂੰ ਸਹੀ ਦਰਦ ਵੀ ਹੁੰਦੀ ਆ ਹਰਾਮਜ਼ਾਦਿਆਂ ਨੂੰ। ਅਤੇ ਉਹ ਜਨਾਬ ਆਹ ਹੁਣ ਜੰਗ ਹੋ ਗਈ ਹੈ ਬੰਦ ਜਨਾਬ, ਅਤੇ ਉਹਦੇ ਬਾਅਦ 'ਚ ਖੱਪ ਪੈ ਰਹੀ ਹੈ ਹਰ ਪਾਸੇ ਕਿ ਵੀ ਟਰੰਪ 'ਤੇ ਨੱਸ ਗਿਆ, ਜਿਹੜਾ ਬੜਕਾ ਮਾਰ ਰਿਹਾ ਸੀਗਾ, ਉਹ ਯੂ ਕਰ ਦੂੰਗਾ ਵੋ ਕਰ ਦੂੰਗਾ, ਉਹ ਮੈਂ ਜਿਹੜਾ ਨਾ ਉਹ ਆਪਣਾ ਇਨਸਾਨੀਅਤ ਦੇ ਕੀ ਇਹਨੂੰ ਕਹਿੰਦਾ ਸੀਗਾ, ਆਪਣਾ ਪਤਾ ਨਹੀਂ ਕੀ ਇਨਸਾਨੀਅਤ 'ਤੇ ਹਮਲਾ ਆਵਾ ਸੀਗਾ ਮੇਰਾ ਹਾਲ, ਇੱਦਾਂ ਦੀ ਗੱਲ ਕੀਤੀ ਉਹਨੇ ਕਿ ਮੈਂ ਮਤਲਬ ਯੂ ਕਰ ਦੂੰਗਾ ਵੋ ਕਰਦਾ ਬੰਬ ਵਸਾ ਦੂੰਗਾ। ਉਹ ਜਦੋਂ ਹੀ ਕਹਿੰਦਾ ਜੀ ਆਪਣਾ 4 ਘੰਟੇ ਰਹਿ ਕੇ 2 ਘੰਟੇ, ਉਹ ਨਾਲ ਹੀ ਉਹਦੀ ਠੁੱਸ ਹੋ ਗਈ, ਉਹਨੂੰ ਸਮਝ ਆ ਗਈ ਭਾਈ ਈਰਾਨ ਨਹੀਂ ਮੰਨਦਾ। ਅਤੇ ਅਸਲ ਗੱਲ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਕਿ ਉਹ ਵੀ ਉਹਨੇ ਚਾਈਨਾ ਦੀਆਂ ਮਿੰਨਤਾਂ ਮੁੰਨਤਾਂ ਕੀਤੀਆਂ ਕਿ ਤੁਹਾਡੀ ਮਿਹਰਬਾਨੀ ਜੰਗ। ਉਹ ਫਿਰ ਚਾਈਨਾ ਨੇ ਈਰਾਨ ਨਾਲ ਗੱਲ ਕੀਤੀ ਅਤੇ ਤੁਹਾਨੂੰ ਪਤਾ ਚਾਈਨਾ ਅਤੇ ਈਰਾਨ ਦਾ ਬੜਾ ਅੱਛਾ ਤਾਲੁਕ ਹੈ, ਅਤੇ ਉਹਨਾਂ ਨੇ ਜਿਹੜਾ ਕਿਹਾ ਠੀਕ ਹੈ ਉਸਤਾਦ ਜੀ ਅਸੀਂ ਬੰਦ ਕਰ ਦਿੰਦੇ ਹਾਂ ਜੰਗ, ਸਾਨੂੰ ਕੀ ਹੈ ਸਾਡੀਆਂ ਸ਼ਰਾਰਤਾਂ ਮੰਨ ਲਵੇ। ਉਹ ਫਿਰ ਟਰੰਪ ਕਹਿੰਦਾ ਜੀ ਸਾਰੇ ਨਿਕਾਤ ਜਿਹੜੇ ਨੇ ਕੱਲ੍ਹ ਕਹਿੰਦੇ ਸੀ ਕਿ ਕੋਈ ਵੀ ਕਾਬਿਲ ਕਬੂਲ ਨਹੀਂ ਆ, ਉਹ ਜਦੋਂ ਫਿਰ ਰੈੱਡ ਲਾਈਨ ਕੋਲ ਆਈ ਆ ਅਤੇ ਉਹਨੂੰ ਪਤਾ ਲੱਗ ਗਿਆ ਕਿ ਵੀ ਅਸੀਂ ਕਰ ਕੁਛ ਨਹੀਂ ਸਕਦੇ, ਅਸੀਂ ਹੋਰ ਬੰਬਾਰੀ ਵੀ ਕਰ ਦਿੱਤੀ ਤਾਂ ਅਸੀਂ ਖਲਵਾ ਕੁਛ ਨਹੀਂ ਸਕਦੇ। ਤਾਂ ਉਹਨੇ ਕਿਹਾ ਜੀ ਜਿਹੜੇ ਆਪਣਾ ਈਰਾਨ ਦੇ ਨਿਕਾਤ ਆ 10 ਦੇ 10, ਉਹ ਜਿਹੜਾ ਨਾ ਉਹਦੇ 'ਤੇ ਗੱਲਬਾਤ ਜਾਰੀ ਹੈ, ਬੜੇ ਅੱਛੇ ਨਿਕਾਤ ਆ ਹੁਣ ਅੱਛੇ ਹੋਣੇ ਸੀਗੇ, ਤਾਂ ਈਰਾਨੀਆਂ ਨੇ ਬਾਂਹ ਹੀ ਪਾ ਕੇ ਰੱਖ ਛੱਡੀ। ਅਤੇ ਹੁਣ ਜਿਹੜਾ ਨਾ ਉਹ ਮੰਨ ਗਿਆ ਜਨਾਬ 2 ਹਫ਼ਤੇ ਵਾਸਤੇ ਸੀਜ਼ ਫਾਇਰ ਕੀ ਜੰਗ ਬੰਦੀ ਆ, ਬਸ ਉਹਨਾਂ ਮੁਆਹਿਦਾ ਕੰਪਲੀਟ ਹੋਣਗੇ, ਸ਼ਰਾਇਤਾਂ ਜਿਹੜੀਆਂ ਈਰਾਨ ਦੀਆਂ ਨੇ ਉਹ ਮੰਨਣਗੇ ਜਾ ਕੇ, ਕੋਈ ਕਦੀ ਇੱਧਰ ਉੱਧਰ ਕਰ ਦੇਣਗੇ, ਲੇਕਿਨ ਆ ਕੇ ਵੀ ਇਹ ਅੱਛੀ ਗੱਲ ਹੈ ਜੰਗ ਬੰਦ ਹੋਈ ਹੈ। ਦੇਖੋ ਬਹੁਤ ਬੜਾ ਜਿਹੜਾ ਨਾ ਉਹ ਇੱਕ ਇਨਸਾਨੀ ਅਲਮੀਆ ਜਿਹੜਾ ਨਾ ਉਹ ਹੋਣ ਵਾਲਾ ਸੀਗਾ, ਬਚਤ ਹੋ ਗਈ, ਕਿਉਂਕਿ ਪਾਗਲ ਬੰਦਾ ਵਾ ਟਰੰਪ, ਕੁਛ ਵੀ ਕਰ ਸਕਦਾ ਹਾਂਜੀ, ਲੇਕਿਨ ਆ ਕੇ ਅੱਛਾ ਕੋਲ ਆ ਕੇ ਆਲੇ ਦੁਆਲੇ ਇਹਨਾਂ ਨੇ ਮੱਤ ਦਿੱਤੀ ਜਾਣੀ ਕਿ ਖੋਤੀ ਦੇ ਬੱਚਿਆ ਹਰਾਮਜ਼ਾਦਿਆ ਇਹ ਤੂੰ ਜੇ ਕਰ ਦਿੱਤਾ ਇਹ ਸਿਸਟਮ, ਅਤੇ ਸਾਰੀ ਜ਼ਿੰਦਗੀ ਵਾਸਤੇ ਅਮਰੀਕਾ ਦੇ ਮੱਥੇ 'ਤੇ ਕਲੰਕ ਜਿਹੜਾ ਨਾ ਹਜੇ ਤਾਂ ਲੱਗ ਗਿਆ ਵਾ ਬਿਲਕੁਲ। ਅਮਰੀਕਾ ਦੀ ਉਹ ਜਿਹੜਾ ਸੁਪਰ ਪਾਵਰ ਸੀ ਸਾਰਾ ਸਿਸਟਮ ਉਹ ਖਤਮ ਸ਼ੁੱਧ ਹੋ ਗਈ ਕਹਾਣੀ, ਉਹ ਨਹੀਂ ਰਿਹਾ ਹੁਣ ਤੁਸੀਂ ਦੇਖਣਾ ਕਿੱਦਾਂ ਇਹ ਅਮਰੀਕਾ ਦਾ ਜਿਹੜਾ ਨਾ ਉਹ ਇਹ ਹਵਾ ਨਿਕਲਦੀ ਇਹਦੀ ਟਿਊਬ 'ਚੋਂ
ਕਿਉਂਕਿ ਆਹਿਸਤਾ ਆਹਿਸਤਾ ਲੋਕਾਂ ਨੂੰ ਸਮਝ ਆ ਗਈ ਆ ਮਿਡਲ ਈਸਟ ਵਾਲੇ ਜਿਹੜੇ ਬੈਠੇ ਆ ਇਹਨਾਂ ਨੂੰ ਵੀ ਸਮਝ ਆ ਗਈ ਹੈ ਕਿ ਵੀ ਇਹ ਸਾਡਾ ਦਿਫਾ ਕੋਈ ਨਹੀਂ ਕਰ ਸਕਦਾ, ਅਸੀਂ ਆਪਣਾ ਆਪੇ ਹੀ ਕਰਨਾ। ਹਾਂ, ਅਤੇ ਉਹ ਆਹਿਸਤਾ ਆਹਿਸਤਾ ਅਮਰੀਕਾ ਤੋਂ ਪਿੱਛੇ ਹੋ ਰਹੇ ਨੇ, ਬਲਕਿ ਯੂਰਪ 'ਤੇ ਦੇਖ ਲਓ ਸਾਰੇ ਪਿੱਛੇ ਹਟ ਗਿਆ। ਉਹਨਾਂ 'ਤੇ ਆਪਣਾ ਜਿਹੜਾ ਸੋਨਾ ਸੀਗਾ ਉਹਨਾਂ ਦੇ ਕੋਲ ਅਮਰੀਕਾ 'ਚ ਰੱਖਿਆ, ਉਹ ਵੀ ਉਹਨਾਂ ਨੇ ਜਿਹੜਾ ਵੇਚ ਵੂਚ ਕੇ ਵਾਪਸ ਖੱਟ ਖੁੱਟ ਕੇ ਲੈ ਗਏ ਨੇ ਆਪਣਾ। ਅਤੇ ਇਹਨਾਂ ਦਾ ਬੇੜਾ ਗਰਕ ਤੁਸੀਂ ਦੇਖੋਗੇ ਹੁਣ ਆਹਿਸਤਾ ਆਹਿਸਤਾ ਸਾਨੂੰ ਨਜ਼ਰ ਆਏਗਾ। ਅਤੇ ਇਹ ਅਲਹਮਦੁਲਿਲਾ ਅੱਛਾ ਹੋਇਆ, ਜੰਗ ਰੁਕ ਗਈ। ਬਹੁਤ ਬਹੁਤ ਮੁਬਾਰਕ ਜਨਾਬ ਇਰਾਨੀਆਂ ਨੂੰ, ਕਿਉਂਕਿ ਉਹ ਜਨਾਬ ਸ਼ੇਰ ਦਲੇਰ ਲੋਕ ਨੇ। ਉਹ ਜਿਹੜਾ ਸ਼ੇਰ ਦਲੇਰ ਹੁੰਦਾ, ਯਕੀਨ ਕਰੋ ਕਿ ਜਿੱਤ ਵੀ ਉਹਦੇ ਹੀ ਮੁਕੱਦਰਾਂ 'ਚ ਹੁੰਦੀ ਹੈ। ਔਰ ਇਰਾਨੀਆਂ ਨੂੰ ਬਹੁਤ ਬਹੁਤ ਮੁਬਾਰਕ ਜਨਾਬ, ਉਹਨਾਂ ਨੇ ਨੁਕਸਾਨ ਉਠਾ ਕੇ ਵੀ ਜਿਹੜਾ ਨਾ ਉਹ ਚੁੱਕੇ ਨੇ, ਉਹ ਖੜ੍ਹੇ ਨੇ। ਅਤੇ ਸਾਡੇ ਜਿਹੜੇ ਆ ਇਹ ਪਹਿਲੇ ਵੀ ਲੰਮੇ ਪਏ ਸੀਗੇ, ਅੱਜ ਵੀ ਲੰਮੇ ਪਏ ਹੋਏ ਆ। ਔਰ ਹੁਣ ਇੱਥੇ ਬੱਲੇ ਬੱਲੇ ਪਾਕਿਸਤਾਨ 'ਚ ਕੀ ਹੋ ਰਹੀ ਆ ਕਿ ਬਈ ਆ ਆਪਣਾ ਜਿਹੜਾ ਨਾ ਇਹੋ ਜਿਹਾ ਕੰਮ ਜਿਹੜਾ ਨਾ 92 ਵਿੱਚ ਵੀ ਨਹੀਂ ਹੋਇਆ। ਮਤਲਬ ਉਹ ਜਿਹੜਾ ਵਰਲਡ ਕੱਪ ਇਮਰਾਨ ਖਾਨ ਨੇ ਜਿੱਤਿਆ, ਉਹ ਵੀ ਖੁਸ਼ ਨਹੀਂ ਸੀ ਜੋ ਅੱਜ ਸ਼ਬਾਜ਼ ਸ਼ਰੀਫ ਨੇ ਕਰ ਦਿੱਤਾ। ਔਰ ਸਭ ਤੋਂ ਅੱਗੇ ਪੇਸ਼ ਜਿਹੜਾ ਉਹ ਕੌਣ ਆ, ਉਹ ਜਨਾਬ ਤੁਸੀਂ ਜਾਣਦੇ ਹੋ, ਉਹ 3 ਕਸ਼ਤੀਆਂ ਦਾ ਮੁਸਾਫਰ ਜਿਹੜਾ, ਉਹ 3 ਕਸ਼ਤੀਆਂ ਦਾ ਜਿਹੜਾ ਮੁਸਾਫਰ ਆ। ਬਾਬਾ ਜੀ ਕਹਿੰਦੇ ਯਾਰ 3 ਕਸ਼ਤੀਆਂ ਦਾ ਮੁਸਾਫਰ ਕੌਣ ਹੁੰਦਾ? 2 ਕਸ਼ਤੀਆਂ ਦਾ ਮੁਸਾਫਰ ਤਾਂ ਫਿਰ ਵੀ ਸਮਝ ਆਉਂਦੀ ਹੈ, 3 ਕਸ਼ਤੀਆਂ ਦਾ ਮੁਸਾਫਰ। ਮੈਂ ਕਹਾਂ ਜੀ ਬਾਬਾ ਜੀ 3 ਕਸ਼ਤੀਆਂ ਦਾ ਮੁਸਾਫਰ ਆ, ਕਦੀ ਉਹਦੇ 'ਚ ਪੈਂਦਾ, ਕਦੀ ਉਹਦੇ 'ਚ ਪੈਂਦਾ, ਕਦੀ ਉਹਦੇ 'ਚ ਪੈਂਦਾ, ਹਿਸਾਬ ਕਿਤਾਬ ਲਾਉਂਦਾ। ਅਤੇ ਬਾਬਾ ਜੀ ਕਹਿੰਦੇ ਉਹ ਕਸ਼ਤੀਆਂ ਲੈ ਕੇ ਕਿਹਨੇ ਦਿੱਤੀਆਂ? ਮੈਂ ਕਿਹਾ ਬਾਬਾ ਜੀ ਪਹਿਲੀ ਕਸ਼ਤੀ ਇਹਨੇ ਆਪ ਹੀ ਲਈ ਸੀ, ਦੂਜੀਆਂ 2 ਕੰਪਨੀ ਨੇ ਲੈ ਕੇ ਦਿੱਤੀਆਂ। ਬਾਬਾ ਜੀ ਕਹਿੰਦੇ ਉਹ ਵੀ ਆਪ ਲੈ ਲੈਂਦਾ। ਮੈਂ ਕਿਹਾ ਬਾਬਾ ਜੀ ਬਹੁਤ ਮਹਿੰਗੀਆਂ ਸੀ, ਉਹ ਅਫੋਰਡ ਨਹੀਂ ਕਰ ਸਕਦਾ, ਉਹ ਕੰਪਨੀ ਹੀ ਲੈ ਕੇ ਦੇ ਸਕਦੀ ਹੈ, ਕੰਪਨੀ ਹੀ ਅਫੋਰਡ ਕਰ ਸਕਦੀ ਹੈ। ਉਹ ਕੰਪਨੀ ਨੇ ਲੈ ਕੇ ਦਿੱਤੀਆਂ। ਤਾਂ ਹੁਣ 3 ਕਸ਼ਤੀਆਂ ਦਾ ਮੁਸਾਫਰ ਜਿਹੜਾ ਰਿਕਾਰਡ ਰਸਲ, ਇਹ ਨੱਚਦਾ ਟੱਪਦਾ ਫਿਰਦਾ, ਇਹ ਫੁੱਲ ਕ੍ਰੈਡਿਟ ਦੇਣ ਦੇ ਚੱਕਰ 'ਚ ਆ ਕਿ ਬਈ ਸ਼ਬਾਜ਼ ਸ਼ਰੀਫ ਨੂੰ ਫੁੱਲ ਕ੍ਰੈਡਿਟ ਦੇ ਦਿਓ, ਉਸ ਤੋਂ ਜ਼ਿਆਦਾ ਫੀਲਡ ਮਾਰਸ਼ਲ ਨੂੰ ਕ੍ਰੈਡਿਟ ਦੇ ਦਿਓ। ਔਰ ਯਕੀਨ ਕਰੋ ਹੁਣ ਤੇ ਸ਼ਬਾਜ਼ ਸ਼ਰੀਫ ਆਪ ਵੀ ਫੀਲਡ ਮਾਰਸ਼ਲ ਨੂੰ ਕ੍ਰੈਡਿਟ ਦੇ ਰਿਹਾ। के साथ फील्ड मार्शल सैयद आसिम मुनीर वो कई रातें जागते रहे और किस तरीके से उन्होंने अमेरिकी लीडरशिप के साथ ਉਹ ਕਹਿ ਰਿਹਾ ਕਿ ਸਾਰੀ ਰਾਤ ਜਾਗਦੇ ਰਹੇ ਨੇ ਫੀਲਡ ਮਾਰਸ਼ਲ ਸਾਹਿਬ। ਅਤੇ ਬਾਬਾ ਜੀ ਕਹਿੰਦੇ ਨਾਲ ਮਾਈ ਵੀ ਜਾਗਦੀ ਰਹੀ ਹੋਣੀ। ਮੈਂ ਕਿਹਾ ਨਹੀਂ ਮਾਈ ਜਾਗਦੀ ਰਹੀ ਹੋਣੀ, ਹੋ ਸਕਦਾ ਫੋਨ 'ਤੇ ਲੱਗੇ ਰਹੇ ਹੋਣ ਗੱਪ ਸ਼ੱਪ ਕਰਨ ਕਿ ਵੀ ਕਿੱਦਾਂ ਇਹ ਹੱਲ ਕੱਢੀਏ। ਬਾਬਾ ਜੀ ਕਹਿੰਦੇ ਐਡੇ ਫਿਲਾਸਫਰ ਰਹਿੰਦੇ ਹੀ ਨਹੀਂ ਹੱਲ ਕੱਢਣ। ਇਹਨਾਂ ਕੋਲ ਕੀ ਹੱਲ? ਇਹਨਾਂ ਕੋਲ ਆਪਣੇ ਮੁਲਕ ਦਾ ਹੱਲ ਨਹੀਂ ਨਿਕਲ ਰਿਹਾ ਅਜੇ ਤੱਕ। ਬੇੜੇ ਕਰੋ ਕੋਈ ਨੇ, ਔਰ ਜਿਹਦੇ ਕੋਲ ਆਪਣਾ ਮੁਲਕ ਨਹੀਂ ਚੱਲ ਰਿਹਾ ਹੈ, ਬੇੜੇ ਉਹਦੇ ਗਲਤ ਹੋਏ। ਉਹ ਮੇਰਾ ਮਤਲਬ ਕਿੱਦਾਂ ਕਿ ਆਲਮੀ ਮਾਮਲਾਤ ਦੇ ਵਿੱਚ ਇਹਨਾਂ ਦਾ ਕੰਮ ਓਨਾ ਹੀ ਸੀ ਜਿੰਨਾ ਉਹ ਤੂੰ ਕਹਿ ਦਿੱਤਾ ਆਪਣਾ ਸ਼ਬਾਜ਼ ਸ਼ਰੀਫ ਦਾ ਕੰਮ ਆ ਜਿੰਨਾ। ਮੈਂ ਕਿਹਾ ਬਾਬਾ ਜੀ ਸ਼ਬਾਜ਼ ਸ਼ਰੀਫ ਦਾ ਕੀ ਰੋਲ ਆ? ਮੇਰਾ ਮਤਲਬ ਬਾਬਾ ਜੀ ਕਹਿੰਦੇ ਉਹੀ ਰੋਲ ਜਿਹੜਾ ਤੂੰ ਦੱਸਤਾ ਕਿ ਉਹ ਬਿਹਤਰੀਨ ਸਾਥੀ ਆ। ਇਸ ਤੋਂ ਜ਼ਿਆਦਾ ਕੋਈ ਰੋਲ ਨਹੀਂ ਹੈ, ਇਹੀ ਰੋਲ ਹੈ ਉਹਦਾ ਵੀ, ਉਹਦੇ ਹੈਂਡਲਰ ਦਾ ਵੀ, ਜਿਹੜਾ ਟਰੰਪ ਜਿਹੜਾ ਇਹਨਾਂ ਨੂੰ ਇਸਤੇਮਾਲ ਕਰਦਾ ਵਕਤ ਜ਼ਰੂਰਤ। ਹਾਂ, ਅਤੇ ਫਿਰ ਸੁੱਟ ਦਿੰਦਾ ਕਿ ਚਲੋ ਫਾਦਰ ਹੋ ਤੁਸੀਂ। ਹਾਂ, ਇਹ ਸਾਲਤਾ ਵਾ ਜੋ 3 ਕਸ਼ਤੀਆਂ ਦਾ ਜਿਹੜਾ ਆਰਾਮਜ਼ਾਦਾ, ਉਹਨੂੰ ਕਹਿਣਾ ਸੀਗਾ ਕਿ ਬਗੈਰ ਤਾਂ ਚੱਲਿਆ, ਹਾਂ ਤੂੰ ਵੀ ਸਾਥੀ ਬਣ ਜਾ। ਮੈਂ ਕਿਹਾ ਉਹ ਪਹਿਲੀ ਸਾਥੀ ਆ, ਹਾਥੀ ਮੇਰਾ ਸਾਥੀ, ਇੱਦਾਂ ਦਾ ਕੋਈ ਹੈ ਸਿਸਟਮ। ਲੇਕਿਨ ਉਹ ਫੁੱਲ ਟਾਈਮ ਜਿਹੜਾ ਨਾ ਉਹ ਹੁਣ ਲੜ ਰਿਹਾ। ਉਹ ਕਹਿ ਰਿਹਾ ਕਿ ਜਨਾਬ ਪੂਰਾ ਕ੍ਰੈਡਿਟ ਜਿਹੜਾ ਨਾ ਫੀਲਡ ਮਾਰਸ਼ਲ ਨੂੰ ਦਿੱਤਾ ਜਾਏ, ਹਾਂ, ਅਤੇ ਆਪਣਾ ਭਿਕਾਰੀ ਨੂੰ ਦਿੱਤਾ ਜਾਏ, ਅਤੇ ਇਹਨਾਂ ਨੂੰ ਨੋਬਲ ਪ੍ਰਾਈਜ਼ ਵਾਸਤੇ ਜਿਹੜਾ ਨਾ ਉਹ ਨੋਮੀਨੇਟ ਕੀਤਾ ਜਾਏ। ਹੁਣ ਨੋਬਲ ਪ੍ਰਾਈਜ਼ ਵਾਸਤੇ ਜਿਹੜਾ ਉਹਨੇ ਅੱਗੇ ਟਰੰਪ ਨੂੰ ਕੀਤਾ ਹੋਇਆ, ਆਪ ਉਹ ਕਿੱਦਾਂ ਮੇਰਾ ਮਤਲਬ ਭਿਕਾਰੀ ਹੋ ਜਾਏਗਾ। ਉਹਨੇ ਵੀ ਅੱਜ ਕਹਿ ਦਿੱਤਾ ਕਿ ਬਈ ਇਹ ਫੀਲਡ ਮਾਰਸ਼ਲ ਹੀ ਜਿਹੜਾ ਨਾ ਉਹੀ ਉਹਨੇ ਕੀਤਾ, ਉਹਨੇ ਅਮਰੀਕਾ ਨਾਲ ਗੱਲ ਕੀਤੀ, ਉਹਨੇ ਫਲਾਣੇ ਨਾਲ ਗੱਲ ਕੀਤੀ। ਮੈਨੂੰ ਤਾਂ ਜੋ ਕਹਿ ਦਿੰਦੇ ਨੇ ਮੈਂ ਕਰ ਦਿੰਦਾ, ਉਹ ਜਿੱਦਾਂ ਕਹਿੰਦੇ ਨੇ ਮੈਂ ਵੋਟ ਪਾਲਿਸ਼ ਕਰ ਦਿੰਦਾ। ਇਸ ਤੋਂ ਜ਼ਿਆਦਾ ਉਹਦੀ ਕੋਈ ਔਕਾਤ ਨਹੀਂ ਹੈਗੀ। ਹਾਂਜੀ, ਬੇੜੇ ਉਹਦੇ ਗਰਕ ਹੋਏ ਪਿਆ। ਅਤੇ ਬਾਕੀ ਬਾਬਾ ਜੀ ਕਹਿੰਦੇ ਨੇ ਕਿ ਯਾਰ ਉਹ ਜਿਹੜਾ ਡਰਾਫਟ ਵਾਲਾ ਸੀਨ ਆ, ਮੈਂ ਕਿਹਾ ਹਾਂਜੀ ਡਰਾਫਟ ਵਾਲਾ ਸੀਨ ਬਹੁਤ ਆਲਾ ਸੀਨ ਬਣਿਆ। ਅਤੇ ਬਾਬਾ ਜੀ ਕਹਿੰਦੇ ਉਹ ਡਰਾਫਟ ਦੀ ਤਿਆਰੀ ਕਿੱਦਾਂ ਮੇਰਾ ਮਤਲਬ ਕਰਵਾਈ ਹੋ ਸਕਦੀ ਆ ਸ਼ਬਾਜ਼ ਸ਼ਰੀਫ। ਮੈਂ ਕਿਹਾ ਬਾਬਾ ਜੀ ਉਹ ਇਹਦੇ ਹੈਂਡਲਰਾਂ ਨੇ ਤਿਆਰੀ ਕਰਵਾਈ ਇਹਨੂੰ ਡਰਾਫਟ ਦੀ। ਹਾਂ, ਹੈ ਜਾਹਲ ਦੇ ਬੱਚੇ, ਉਹ ਜਿਹੜਾ ਨਾ ਦੇਖਿਆ ਹੈ ਨਹੀਂ, ਉਹ ਵੀ ਪੋਸਟ ਕਰ ਦਿੱਤਾ ਨਾਲ ਕਿਹਾ ਡਰਾਫਟ ਟੂ ਪਾਕਿਸਤਾਨੀ PM। ਉਹ ਨਹੀਂ ਸੀ ਕਰਨਾ ਮੇਰੇ। ਅਤੇ ਉਹ ਕਿੱਦਾਂ ਬਾਬਾ ਜੀ ਕਹਿੰਦੇ ਕਿੱਦਾਂ ਕਰਾਈ ਤਿਆਰੀ? ਮੈਂ ਕਿਹਾ ਬਾਬਾ ਜੀ ਇੱਦਾਂ ਹੀ ਕਰਾਈ ਹੋਣੀ ਜਿੱਦਾਂ ਆ ਕਰਵਾਉਂਦੇ ਆ ਤਿਆਰੀ।
A for apple. B for ball. C for coconut. D for ਇਹ ਸਾਰਾ ਹਿਸਾਬ ਕਿਤਾਬ ਹੋਇਆ ਇਦਾਂ ਤਿਆਰੀ ਕਰਵਾਈ ਤਾਂ ਬਗੈਰਤ ਆਦਮੀ ਨੂੰ ਫਿਰ ਤਿਆਰੀ ਨਹੀਂ ਹੋਈ C for ਫਿਰ ਉਹਨੇ ਉੱਤੇ ਟਵੀਟ ਦਾ ਕੀਤੀ ਤੇ ਬਾਅਦ ਚ ਡਿਲੀਟ ਕੀਤੀ ਹੁਣ ਤਾਰੀਖ ਦੇ ਵਿੱਚ ਮਹਿਫੂਜ਼ ਹੋ ਗਿਆ ਸਾਰੀ ਦੁਨੀਆ ਤੂੰ ਤੋਂ ਰਾਖ ਤੂੰ ਕਰ ਰਹੀ ਹੈ ਹਾਂਜੀ ਤੇ ਚਲੋ ਜੀ ਬਹੁਤ ਅੱਛੀ ਗੱਲ ਹੈ ਜੰਗ ਖਤਮ ਹੋਈ ਹੈ ਔਰ ਬਾਕੀ ਇੱਕ ਹੋਰ ਖਬਰ ਜਿਹੜੀ ਚੱਲ ਰਹੀ ਆ ਉਹ ਲੈ ਲਓ ਜਨਾਬ ਕਿ ਇਮਰਾਨ ਅਹਿਮਦ ਖਾਨ ਨਿਆਜ਼ੀ ਨਾਲ ਅੱਜ ਜਿਹੜੀ ਵਕੀਲ ਦੀ ਮੁਲਾਕਾਤ ਹੋਈ ਆ ਉਹ ਬਾਹਰ ਆਇਆ ਹੀ ਆ ਤੇ ਹਲੇ ਉਹ ਬਾਹਰ ਆਇਆ ਵੀ ਨਹੀਂ ਸੀ ਉਸ ਤੋਂ ਪਹਿਲੇ ਕੱਲ ਜਿਹੜਾ ਜਲਸਾ ਸੀਗਾ ਜਿਹੜਾ ਉਹ ਕਹਿੰਦਾ ਸੀਗਾ ਇਸ਼ਕ ਇਮਰਾਨ में ਹਾਂ ਜਾਨ ਵੀ ਜਾਏ ਤਾਂ ਜਾਏ ਉਹਨੇ ਕੱਲ ਅਨਾਉਂਸ ਕੀਤਾ ਸੀ ਕਿ ਜਲਸਾ ਪਿੰਡੀ ਦੇ ਵਿੱਚ ਅਸੀਂ ਕਰਾਂਗੇ ਤੇ ਉਹ ਹੋਇਆ ਕਿ ਜਨਾਬ ਉਹ ਫਿਰ ਆਪਣਾ ਹਕੂਮਤ ਨੇ ਉਹਨਾਂ ਨੂੰ ਕਿਹਾ ਕਿ ਵੀ ਜਲਸਾ ਮਨਸੂਖ ਕਰ ਦਿਓ ਉਹ ਕਹਿੰਦੇ ਵੀ ਜਲਸਾ ਮਨਸੂਖ ਨਹੀਂ ਹੋਣਾ ਫਿਰ ਕਿਸੇ ਕਰਨੈਲ ਦਾ ਫੋਨ ਆਇਆ ਉਹਨਾਂ ਨੂੰ ਜਰਨੈਲ ਦਾ ਤੇ ਉਹਨੇ ਕਿਹਾ ਵੀ ਮਨਸੂਖ ਕਰ ਦਿਓ ਤੇ ਸਾਰੇ ਰਲ ਕੇ ਬੈਠੇ ਪੀਟੀਆਈ ਦੀ ਸਿਆਸੀ ਕਮੇਟੀ ਮਨਸੂਖ ਕਰਤਾ ਹਾਂ ਹੈਲੋ ਉਹ ਲੋਕੀ ਕਹਿ ਰਹੇ ਸੀ ਯਾਰ ਅਗਰ ਮਨਸੂਖ ਹੀ ਕਰਨਾ ਤੇ ਇਮਰਾਨ ਖਾਨ ਨਾਲ ਕੋਈ ਉਹਨਾਂ ਦੀ ਭੈਣਾਂ ਦੀ ਮੁਲਾਕਾਤ ਕਰਵਾ ਦਿੰਦੇ ਚਲੋ ਬੰਦੇ ਨੂੰ ਇਹ ਤਾਂ ਹੁੰਦਾ ਕਿ ਯਾਰ ਚਲੋ ਕੁਛ ਨਾ ਕੁਛ ਤਾਂ ਹਾਸਿਲ ਕੀਤਾ ਤੁਸੀਂ ਲੇਕਿਨ ਨਹੀਂ ਉਹ ਪੂਰੇ ਲੰਮੇ ਪੈਣ ਵਾਲੇ ਲੋਕ ਨੇ ਆ ਪੀਟੀਆਈ ਰਹਿ ਕੁਛ ਨਹੀਂ ਗਈ ਖਤਮ ਹੋ ਗਈ ਪਿੱਛੇ ਪਾਰਟੀ ਬਿਲਕੁਲ ਤਿੱਤਰ ਬਿੱਤਰ ਹੋ ਗਈ ਬਾਕੀ ਮੈਨੂੰ ਸਮਝ ਨਹੀਂ ਆਉਂਦੀ ਕਿ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਜਿਹਨੂੰ ਵੀ ਬਣਾਇਆ ਨਾ ਕੋਈ ਉਹਦਾ ਲੈ ਕੇ ਦਿੱਤਾ ਉਹਨੇ ਲੇਦੀ ਕੀਤੀ ਯਕੀਨ ਕਰੋ ਹੁਣ ਸੁਹੇਲ ਅਫਰੀਦੀ ਵੀ ਬਿਲਕੁਲ ਲੇਦੀ ਕਰ ਰਿਹਾ ਆ ਜਿਹੜਾ ਆਪੋਜੀਸ਼ਨ ਲੀਡਰ ਬਣਾਇਆ ਚਕਜ਼ਈ ਨੂੰ ਉਹ ਵੀ ਲਿੱਦ ਪ੍ਰੋਗਰਾਮ ਹੈ ਸਾਰਾ ਹਰ ਜਗ੍ਹਾ 'ਤੇ ਆ ਬਗੈਰਤੀ ਬੇਸ਼ਕ ਵੀ ਕੋਈ ਖਾਨ ਦੇ ਨਾਲ ਕੋਈ ਮੁਖਲਸ ਨਹੀਂ ਕੋਈ ਨਹੀਂ ਖੜਾ ਉਹ ਉਹਨਾਂ ਨੇ ਠੰਡੇ ਹੋ ਕੇ ਜਨਾਬ ਉਹਨਾਂ ਨੇ ਇੱਕ ਜਲਸਾ ਹੀ ਕੈਂਸਲ ਕਰਤਾ ਕੋਈ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਜਲਸੇ ਆਸੇ ਕਿੱਥੇ ਰਾਹ 'ਚ ਸੀਗੇ ਲੋਕੀ ਉਹਨਾਂ ਨੇ ਜਨਾਬ ਟੈਂਟੇ ਮੰਗਾਇਆ ਉਹ ਕਹਿੰਦੇ ਜੀ ਕੈਂਸਲ ਹੋ ਗਿਆ ਵਾਪਸ ਮੁੜ ਜਾਓ ਘਰਾਂ ਦੇ ਵਿੱਚ ਤੇ ਫਿਰ ਕਹਿੰਦੇ ਆ ਕਿ ਲੋਕੀ ਨਿਕਲਦੇ ਨਹੀਂ ਪਰ ਲੋਕਾਂ ਨੂੰ ਬੁਲਾ ਕੇ ਤੁਸੀਂ ਕੈਂਸਲ ਕਰ ਦਿੰਦੇ ਹੋ ਆਪਣੀ ਬਗੈਰਤੀ ਬੇਸ਼ਰਮੀ ਆ ਜਿਹੜੀ ਤੁਸੀਂ ਕਰਦੇ ਹੋ ਇੱਥੇ ਤਾਂ ਖੈਰ ਉਹ ਉਹਨਾਂ ਨੇ ਜਨਾਬ ਮੁਲਤਵੀ ਕਰ ਦਿੱਤਾ ਤੇ ਹੁਣ ਗੌਹਰ ਖਾਨ ਕਹਿ ਰਿਹਾ ਕਿ ਜੀ ਉਹ ਵਕੀਲ ਦੀ ਜਿਹੜੀ ਮੁਲਾਕਾਤ ਹੋਈ ਹੈ ਖਾਮੋਸ਼ ਵਕੀਲ ਵੈਸੇ ਕੁਝ ਨਹੀਂ ਬੋਲਿਆ ਮੀਡੀਆ ਸਾਹਮਣੇ ਤੇ ਉਹ ਕਹਿੰਦੇ ਜੀ ਇਮਰਾਨ ਖਾਨ ਦੀ ਹਦਾਇਤ ਦੇ ਮੁਤਾਬਕ ਅਸੀਂ ਕੈਂਸਲ ਕਰਤਾ ਵੜ ਗਏ ਵੀ ਇੱਕ ਤਾਂ ਇਹ ਖੋਤੀ ਦੇ ਬੱਚੇ ਸਾਨੂੰ ਲੈ ਕੇ ਬਹਿ ਗਏ ਇੱਦਾਂ ਦੇ ਆ ਗੋਹਰ ਵਰਗੇ ਬਗੈਰਤ ਲਾਂਤੀ ਗਰਦਾਰ ਝੂਠੇ ਭਈ ਸਾਨੂੰ ਕਿਸੇ 'ਤੇ ਇਤਬਾਰ ਨਹੀਂ ਸਾਨੂੰ ਸਿਰਫ ਇਮਰਾਨ ਖਾਨ ਦੇ ਉਹਦੀਆਂ ਭੈਣਾਂ 'ਤੇ ਇਤਬਾਰ ਆ ਉਹਨਾਂ ਦੀ ਮੁਲਾਕਾਤ ਹੋਏ ਉਹ ਆ ਕੇ ਜੋ ਦੱਸਣ ਬਾਬਾ ਜੀ ਕਹਿੰਦੇ ਭਈ ਉਹ ਤੁਹਾਨੂੰ ਇਤਬਾਰ ਹੋਵੇ ਨਾ ਹੋਵੇ ਤੁਸੀਂ ਕੀ ਉਖਾੜ ਲਓਗੇ ਆਵਾਮ ਜਿਹੜੀ ਆ ਉਹ ਵੀ ਤਾਂ ਚੁੱਪ ਕਰਕੇ ਬੈਠੀ ਹੋਈ ਆ ਬਈ ਜੇ ਪਾਰਟੀ ਬਗੈਰਤ ਹੋ ਗਈ ਆ ਖੰਭੇ ਜਿਹੜੇ ਇਮਰਾਨ ਖਾਨ ਦੇ ਨਾਂ 'ਤੇ ਜਿੱਤੇ ਆ ਇਹ ਬਗੈਰਤ ਬੇਸ਼ਰਮ ਹੋ ਗਿਆ ਕਮ ਸੇ ਕਮ ਜਿਹੜੀ ਲੋਕ ਆਵਾਮ ਬਈ ਉਹੀ ਉੱਠ ਖੜੇ ਹੋਣ ਉਹ ਵੀ ਸੁੱਤੇ ਪਏ ਉਹ ਵੀ ਮਰੇ ਪਏ ਬਸ ਫਿਰ ਕਿਹਦੇ ਨਾਲ ਕੀ ਗੱਲਾਂ ਕਰੀਏ ਤੇ ਦੂਜੀ ਜਿਹੜੀ ਬਹਿਸ ਆ ਨਾ ਜਨਾਬ ਉਹ ਹੋ ਰਹੀ ਆ ਜਨਾਬ ਸਭਾ ਕਮਰ ਜਿਹੜੀ ਆ ਸਭਾ ਕਮਰ ਦੀ ਹੋਈ ਆ ਸਾਲਗਿਰਾ ਔਰ ਸਾਲਗਿਰਾ ਦੇ ਵਿੱਚ ਉਹਨੇ ਰੱਖੀ ਪਾਰਟੀ ਹਾਂਜੀ ਪਾਰਟੀ ਰੱਖੀ ਉਹਨੇ ਤੇ ਪਾਰਟੀ ਦੇ ਵਿੱਚ ਜੋ ਗਾਣੇ ਵਜਾਣੇ ਹੋਏ ਹੋਏ ਬਾਬਾ ਜੀ ਕਹਿੰਦੇ ਯਾਰ ਮੈਨੂੰ ਕਿਉਂ ਨਹੀਂ ਸੱਦਿਆ ਮੈਂ ਬਾਬਾ ਜੀ ਤੁਹਾਨੂੰ ਮੇਰਾ ਮਤਲਬ ਕਿੱਥੇ ਅਨੁਸਾਰ ਤੁਸੀਂ ਉੱਥੇ ਨੌਜਵਾਨ ਲੜਕੇ ਲੜਕੀਆਂ ਬਾਬਾ ਜੀ ਕਹਿੰਦੇ ਹੁਣ ਯਾਰ ਇਹ ਨਾ ਕਹਿ ਕਿ ਸਭਾ ਕਮਰ ਜਿਹੜੀ ਆ ਉਹ ਨੌਜਵਾਨ ਲੜਕੀ ਬਾਬਾ ਜੀ ਕਹਿੰਦੇ ਮੈਂ ਬਚਪਨ 'ਚ ਇਹਨੂੰ ਦੇਖਦਾ ਹੁੰਦਾ ਸੀ ਸਭਾ ਕਮਰ ਦੇ ਡਰਾਮੇ ਮੈਂ ਦੇਖਦਾ ਸੀ ਬਾਬਾ ਜੀ ਕਹਿੰਦੇ ਉਹ ਆਉਂਦੀ ਸੀ ਫਨੀ ਜਿਹਾ ਸ਼ੋਅ ਦੇ ਵਿੱਚ ਬਿਕਰੀ ਜੀ ਕਰਦੀ ਸੀ ਬਾਕੀ ਨਹੀਂ ਮੈਨੂੰ ਦੇਖਦਾ ਸੀ ਬਹੁਤ ਪੁਰਾਣੀ ਬੁੱਢੀ ਮਾਈ ਆ ਹਾਂ ਤੇ ਮੈਂ ਕਹਿੰਦੀ ਬਾਬਾ ਜੀ ਅੱਛਾ ਹੈ ਅੱਛੀ ਇਹਦੀ ਮਤਲਬ ਬੁਰੀ ਕੋਈ ਨਹੀਂ ਬਸ ਉਹ ਪਾਰਟੀ ਆਦੀ ਉਹਨੇ ਆਪਣੀ ਪਾਰਟੀ 'ਚ ਇੰਜੋਏ ਕੀਤਾ 4 ਦੋਸਤ ਆਏ ਉਹਦੇ ਤੇ ਬਲਕਿ ਯੰਗ ਲੋਕ ਉਹਨੇ ਬੁਲਾਏ ਤੇ ਇੱਕ ਤਾਂ ਉਹਨੇ ਅਜੀਬ ਗਰੀਬ ਕਿਸਮ ਦੀ ਚੀਜ਼ ਬੁਲਾ ਲਈ ਉਹ ਨਹੀਂ ਸਮਝ ਆਈ ਉਹਦੇ ਨਾਲ ਖੜੀ ਹੋ ਕੇ ਤਸਵੀਰਾਂ ਵੀ ਖਿਚਵਾਉਂਦੀ ਰਹੀ ਆ ਕਿ ਬਈ ਉਹ ਆਪਣਾ ਬਾਬਾ ਜੀ ਕਹਿੰਦੇ ਆ ਬਿਲਾਵਲ ਭੁੱਟੋ ਪਾਰਟ 2 ਮੈਂ ਕਰਨੀ ਆ ਬਿਲਾਵਲ ਭੁੱਟੋ ਵੀ ਹੈ ਨਹੀਂ ਗਾ ਇਹ ਉਸ ਤੋਂ ਵੀ ਕੋਈ 2 ਹੱਥ ਅੱਗੇ ਦੀ ਚੀਜ਼ ਆ ਅਜੀਬ ਕਿਸੇ ਔਂਤਰੀ ਮਾਂ ਦਾ ਬੱਚਾ ਜਿਹੜਾ ਕਿ ਸਮਝ ਨਹੀਂ ਆਉਂਦਾ ਬੱਚਾ ਕਿ ਬੱਚੀ ਆ ਕੌਣ ਆ ਆਰਾਮਜ਼ਾਦਾ ਸਮਝ ਨਹੀਂ ਆਉਂਦੀ ਬਈ ਆ ਅਜੀਬੋ ਗਰੀਬ ਐਟਮਾਂ ਜਿਹੜੀਆਂ ਨਾ ਪਲਾਸਟਿਕ ਲਵਾ ਕੇ ਆ ਪਲਾਸਟਿਕ ਦੀ ਕੋਈ ਚੀਜ਼ ਆ ਪਲਾਸਟਿਕ ਲਵਾ ਕੇ ਅੱਗੇ ਵਿੱਚ ਉਹ ਮਰੀਮ ਦੀਆਂ ਤਾਰੀਫਾਂ ਵੀ ਕਰਦਾ ਰਹਿੰਦਾ ਹੁੰਦਾ ਐਸੇ ਕਰਕੇ ਕਰਦਾ ਕਿਉਂਕਿ ਇਹਨੂੰ ਪਤਾ ਕਿ ਬਈ ਆ ਮਰੀਮ ਵੀ ਪਲਾਸਟਿਕ ਦੀ ਆ ਮਾਈ ਜਿਹੜੀ ਹੈ ਤੰਦੂਰ ਵਾਲੀ ਮਾਈ ਗੋਬਰ ਵਾਲੀ ਤੇ ਆਪ ਵੀ ਪਲਾਸਟਿਕ ਦਾ ਤੇ ਉਹ ਤਾਰੀਫਾਂ ਤਰੂਫਾਂ ਕਰਦਾ ਰਹਿੰਦਾ ਤੇ ਉਹ ਆਪਣਾ ਗਿਆ ਉਹਦੇ ਨਾਲ ਤਸਵੀਰਾਂ ਤੁਰਵਾਈਆਂ ਕਿਉਂ ਨੇ ਤੇ ਬਾਬਾ ਜੀ ਕਹਿੰਦੇ ਕਿ ਬਈ ਆ ਜਿਹੜਾ ਮਸ਼ਹੂਰ ਹੋ ਰਹੀ ਆ ਬੜੀ ਇੱਕ ਉੱਥੇ ਆਪਣਾ ਲੱਗਦਾ ਇੱਦਾਂ ਹੀ ਆ ਕਿ ਸਭਾ ਕਮਰ ਜਿਹੜੀ ਆ ਉਹ ਕੋਈ ਟੁੰਨ ਹੋਈ ਆ ਮੈਂ ਕਿਹਾ ਬਾਬਾ ਜੀ ਸਾਨੂੰ ਕੀ ਲੱਗੇ ਹੁਣ ਟੁੰਨ ਹੋਈ ਆ ਨਹੀਂ ਹੋਈ ਉਹਦੀ ਪਾਰਟੀ ਆ ਉਹਨੇ ਪਾਰਟੀ ਬੁਲਾਈ ਆਪਣੀ ਇੰਜੋਏ ਕੀਤਾ ਇੱਧਰ ਉੱਧਰ ਲੋਕ ਬੁਲਾਏ ਉਹਨੇ
ਬੁਲਾ ਕੇ ਗਾਣੇ ਗੁਣੇ ਗਵਾਏ ਅਤੇ ਉਹਨੇ ਇੰਜੋਏ ਕੀਤਾ। ਅਤੇ ਲੱਗਦੀ ਹੈ ਹਲਕੀ ਜਿਹੀ ਟੁਨ ਲੱਗਦੀ ਹੈ, ਹੋਊਗੀ ਵੀ ਇੱਦਾਂ। ਮਤਲਬ ਸ਼ੋਅ ਬਿਜ਼ ਦੇ ਲੋਕ ਉਹ ਤਾਂ ਮਤਲਬ ਪੀਂਦੇ ਪਿਲਾਉਂਦੇ ਹਿਸਾਬ ਕਿਤਾਬ ਲਾਉਂਦੇ ਆ ਅਤੇ ਯਾਸ਼ੀ ਹੁੰਦੀ ਆ। ਜੇ ਹੋਈ ਵੀ ਤਾਂ ਚਲੋ ਉਹਦਾ ਇੱਕ ਆਪਸ ਦਾ ਮਾਮਲਾ, ਪ੍ਰਾਈਵੇਟ ਚੀਜ਼ ਹੈ ਇੱਕ ਉਹਦੀ ਆਪਣੀ। ਬਾਬਾ ਜੀ ਕਹਿੰਦੇ ਪ੍ਰੋਬਲਮ ਹੈ ਕਿ ਵੀ ਪ੍ਰਾਈਵੇਟ ਹੋਏ ਤਾਂ ਠੀਕ ਹੈ, ਲੇਕਿਨ ਹੁਣ ਦੇਖ ਪਬਲਿਕ 'ਚ ਆ ਗਿਆ ਨਾ ਹੁਣ ਤਾਂ। ਜੇ ਤਾਂ ਕੋਈ ਸਾਹਮਣੇ ਚੀਜ਼ ਨਾ ਆਉਂਦੀ ਫਿਰ ਅਸੀਂ ਗੱਲ ਨਾ ਕਰਦੇ। ਹੁਣ ਪਬਲਿਕ 'ਚ ਇੱਕ ਚੀਜ਼ ਆ ਗਈ ਆ, ਉਹਦੇ 'ਤੇ ਹੁਣ ਜਿਹਨਾਂ ਨਾਲ ਸਾਹਮਣੇ ਲੋਕ ਦੇਖ ਰਿਹਾ ਕਿ ਵਾਕਈ ਇਹ ਕੀ ਹੋ ਰਿਹਾ ਹਿਸਾਬ ਕਿਤਾਬ, ਅਤੇ ਉਹਦੇ 'ਤੇ ਗੱਲ ਕਰਨੀ ਬਣਦੀ ਹੈ। ਵੈਸੇ ਸਬਾ ਕਮਰ ਨੂੰ ਮਤਲਬ ਬੁੱਢੇ ਬਾਰੇ ਇਸ ਉਮਰ ਦੇ ਵਿੱਚ ਕੋਈ ਥੋੜ੍ਹੀ ਜਿਹੀ ਹਯਾ ਕਰਨੀ ਚਾਹੀਦੀ ਸੀ। ਹਾਂ ਕਿ ਬਈ ਕੋਈ ਚਲੋ ਮੇਰਾ ਮਤਲਬ ਹੈ ਕਿ ਹਿਸਾਬ ਕਿਤਾਬ ਲਾ ਕੇ ਕੋਈ ਮਹੱਜ਼ਬਾਨਾ ਕਿਸਮ ਦੀ ਕੋਈ ਸਾਲਗਿਰਾ ਹੋ ਜਾਂਦੀ, ਕੋਈ ਹੋਰ ਹੋ ਜਾਂਦਾ। ਮੈਂ ਕਹਿੰਦੀ ਬਾਬਾ ਜੀ ਇਹਨਾਂ 'ਚ ਮਹੱਜ਼ਬ ਵਾਲਾ ਨਹੀਂ, ਇਹ ਸਟਾਰ ਲੋਕ ਨੇ, ਸਟਾਰ ਲੋਕ ਫਨਕਾਰ ਲੋਕ ਇੱਦਾਂ ਦੇ ਹੀ ਹੁੰਦੇ ਨੇ ਸਾਰੇ ਹਿਸਾਬ ਕਿਤਾਬ ਲਾ ਕੇ, ਅਤੇ ਕੋਈ ਐਸੀ ਗੱਲ ਨਹੀਂ। ਅਤੇ ਬਾਬਾ ਜੀ ਕਹਿੰਦੇ ਕਿ ਯਾਰ ਉਹ ਅਗਲੀ ਵਾਰੀ ਜੇ ਪਾਰਟੀ ਹੋਏ ਤਾਂ ਉਹਨੂੰ ਕਹੋ ਮੈਨੂੰ ਬਾਬਾ ਜੀ ਨੂੰ ਵੀ ਬੁਲਾ ਲਵੇ, ਮੈਂ ਵੀ ਬੜੀ ਰੌਣਕ ਲਾਉਂਦਾ। ਮੈਂ ਕਿਹਾ ਬਾਬਾ ਜੀ ਤੁਸੀਂ ਜਿਹੜੀ ਰੌਣਕ ਲਾਉਂਦੇ ਹੋ ਨਾ ਉਹ ਅਫੋਰਡ ਨਹੀਂ ਕਰ ਸਕਦੇ, ਜਿਹੜੇ ਗਲਤ ਅਤੇ ਖੁੱਲ੍ਹੀ ਚਲੋ ਕਰਕੇ ਰੱਖ ਦਿਓਗੇ।